ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਨੇਵੀ ਅਤੇ ਆਰਮੀ ਦੇ ਮੁਖੀਆਂ ਵੱਲੋਂ ਮੋਦੀ ਨਾਲ ਹੋਈ ਮੁਲਾਕਾਤ ਨੂੰ ਜੰਗ ਦੇ ਖਤਰੇ ਦੀ ਘੰਟੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਜੰਗਾਂ ਯੁੱਧਾਂ ਦੇ ਵਿਰੁੱਧ ਹੈ ਕਿਉਂਕਿ ਜੰਗਾਂ ਜਾਂ ਯੁੱਧਾਂ ਨਾਲ ਕਦੀ ਕੋਈ ਮਸਲਾ ਹੱਲ ਨਹੀਂ ਹੋਇਆ, ਬਲਕਿ ਇਸ ਮਨੁੱਖਤਾ ਵਿਰੋਧੀ ਅਮਲ ਨਾਲ ਹਮੇਸ਼ਾ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਰਿਹਾ ਹੈ। ਹਰ ਵਾਰੀ ਮੈਦਾਨੇ ਜੰਗ ਚੜ੍ਹਦਾ ਤੇ ਲਹਿੰਦਾ ਪੰਜਾਬ ਹੀ ਬਣਦਾ ਹੈ। ਜੋ ਬੀਤੇ ਕੱਲ ਇੰਡੀਅਨ ਨੇਵੀ ਤੇ 에ਅਰ ਫੋਰਸ ਦੇ ਮੁਖੀਆਂ ਵੱਲੋਂ ਮੋਦੀ ਨਾਲ ਮੁਲਾਕਾਤ ਕੀਤੀ ਗਈ ਹੈ, ਇਹ ਪੰਜਾਬੀਆਂ ਤੇ ਸਿੱਖਾਂ ਉੱਤੇ ਜਬਰੀ ਜੰਗ ਥੋਪਣ ਦੇ ਖਤਰੇ ਦੀ ਘੰਟੀ ਨੂੰ ਪ੍ਰਤੱਖ ਕਰ ਰਿਹਾ ਹੈ। ਜਦੋਂ ਕਿ ਜੰਗਾਂ ਤੇ ਯੁੱਧਾਂ ਨਾਲ ਕਦੀ ਕੋਈ ਮਸਲਾ ਹੱਲ ਨਹੀਂ ਹੋ ਸਕਦਾ, ਬਲਕਿ ਇਹ ਤਾਂ ਮਸਲਿਆਂ ਨੂੰ ਹੋਰ ਪੇਚੀਦਾ ਕਰਨ ਦੇ ਨਾਲ-ਨਾਲ ਮਨੁੱਖਤਾ ਦਾ ਅਜਾਈ ਨੁਕਸਾਨ ਕਰਨ ਦਾ ਵੱਡਾ ਕਾਰਨ ਬਣ ਜਾਂਦੀਆਂ ਹਨ। ਰੂਸ, ਯੂਕਰੇਨ, ਇਜ਼ਰਾਈਲ, ਫਲਸਤੀਨੀਆਂ ਦੀ ਹੋਈ ਲੜਾਈ ਵਿੱਚ ਜਿਵੇਂ ਮਾਸੂਮ ਬੱਚਿਆਂ, ਔਰਤਾਂ ਤੇ ਨਾਗਰਿਕਾਂ ਦਾ ਵੱਡਾ ਨੁਕਸਾਨ ਹੋਇਆ ਹੈ, ਉਹ ਸੰਸਾਰ ਦੇ ਸਾਹਮਣੇ ਹੈ। ਜੇਕਰ ਮੋਦੀ ਤੇ ਉਸ ਦੀ ਪੰਜਾਬ ਤੇ ਸਿੱਖ ਕੌਮ ਵਿਰੋਧੀ ਜੁੰਡਲੀ ਵੱਲੋਂ ਜੰਗ ਲਗਾ ਕੇ ਸਾਡੇ ਉੱਤੇ ਜਬਰੀ ਥੋਪੀ ਗਈ ਤਾਂ ਸਿੱਖ ਕੌਮ ਇਸ ਜੰਗ ਵਿੱਚ ਹੁਕਮਰਾਨਾਂ ਤੇ ਸਾਜ਼ਿਸ਼ਕਾਰਾਂ ਦਾ ਬਿਲਕੁਲ ਸਾਥ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਜੋ ਪਹਿਲਗਾਮ ਵਿਖੇ 26 ਨਿਰਦੋਸ਼ ਇੰਡੀਅਨ ਨਿਵਾਸੀ ਮਾਰੇ ਗਏ ਹਨ, ਉਸ ਦਾ ਸਾਨੂੰ ਗਹਿਰਾ ਦੁੱਖ ਤੇ ਅਫਸੋਸ ਹੈ, ਪਰ ਇਸ ਦੀ ਨਿਰਪੱਖਤਾ ਨਾਲ ਕੌਮਾਂਤਰੀ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਇਹਨਾਂ ਕਤਲਾਂ ਦਾ ਅਸਲ ਸੱਚ ਸਾਹਮਣੇ ਆ ਸਕੇ। ਹੁਕਮਰਾਨ ਵਾਰ-ਵਾਰ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਆਪਣੇ ਹੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਘਿਨੌਣੇ ਹੱਥਕੰਡਿਆਂ ਰਾਹੀਂ ਕਤਲੇਆਮ ਨਾ ਕਰਵਾ ਸਕਣ ਅਤੇ ਨਾ ਹੀ ਵੱਖ-ਵੱਖ ਧਰਮਾਂ, ਕੌਮਾਂ ਵਿੱਚ ਨਫ਼ਰਤ ਪੈਦਾ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰ ਸਕਣ। ਉਨ੍ਹਾਂ ਕਿਹਾ ਕਿ ਅਸੀਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਅਤੇ UNO ਦੇ ਕੌਮਾਂਤਰੀ ਨਿਯਮਾਂ ਅਧੀਨ ਪੰਜਾਬ ਦੀ ਸਰਹੱਦ ਨਾਲ ਲੱਗਦੀਆਂ ਅਟਾਰੀ, ਵਾਹਗਾ, ਹੁਸੈਨੀਵਾਲਾ, ਸੁਲੇਮਾਨਕੀ ਸਰਹੱਦਾਂ ਨੂੰ ਖੋਲ੍ਹਣ ਦੇ ਹੱਕ ਵਿੱਚ ਹਾਂ ਤਾਂ ਕਿ ਪੰਜਾਬ ਦੇ ਕਿਸਾਨ ਦੀਆਂ ਫਸਲਾਂ ਅਤੇ ਵਪਾਰੀਆਂ ਤੇ ਉਦਯੋਗਪਤੀਆਂ ਵੱਲੋਂ ਤਿਆਰ ਕੀਤੇ ਗਏ ਆਪਣੇ ਉਤਪਾਦ ਇਹਨਾਂ ਸਰਹੱਦਾਂ ਰਾਹੀਂ ਕੌਮਾਂਤਰੀ ਮੰਡੀ ਵਿੱਚ ਖੁੱਲ੍ਹਾ ਵਪਾਰ ਹੋ ਸਕੇ, ਜਿਸ ਨਾਲ ਕੇਵਲ ਪੰਜਾਬ ਅਤੇ ਦੈਤ ਬਣ ਕੇ ਖੜੀ ਵੱਡੀ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੀ ਹੱਲ ਨਹੀਂ ਹੋਵੇਗਾ, ਇਸ ਦੇ ਨਾਲ ਹੀ ਪੰਜਾਬ ਦੀ ਆਰਥਿਕਤਾ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਪਰ ਹੁਕਮਰਾਨ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨੂੰ ਘਸਿਆਰੇ ਬਣਾਉਣ ਦੀਆਂ ਮਨਭਾਵਨਾ ਭਰੀਆਂ ਯੋਜਨਾਵਾਂ ਤੇ ਅਮਲ ਕਰਕੇ ਪੰਜਾਬ ਦਾ ਜਾਨੀ, ਮਾਲੀ, ਅਖਲਾਕੀ ਅਤੇ ਸੱਭਿਆਚਾਰਕ ਨੁਕਸਾਨ ਕਰਨ ਵਿੱਚ ਮਸ਼ਰੂਫ ਹਨ, ਜਿਸ ਨੂੰ ਕਦਾਚਿਤ ਸਹਿਣ ਨਹੀਂ ਕੀਤਾ ਜਾਵੇਗਾ। ਜੋ ਜੰਗ ਦੇ ਮੁੱਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ, ਪ੍ਰਤਾਪ ਸਿੰਘ ਬਾਜਵਾ, ਸੁਨੀਲ ਜਾਖੜ ਵਰਗੇ ਆਗੂ ਜੋ ਆਪਣੇ ਆਪ ਨੂੰ ਪੰਜਾਬ, ਪੰਜਾਬੀਅਤ ਤੇ ਸਿੱਖ ਕੌਮ ਪ੍ਰਤੀ ਸੁਹਿਰਦ ਹੋਣ ਦਾ ਦਾਅਵਾ ਕਰਦੇ ਹਨ, ਉਹ ਹੁਣ ਪੰਜਾਬ ਸੂਬੇ ਤੇ ਪੰਜਾਬੀਆਂ ਦੇ ਜਾਨੀ ਮਾਲੀ ਨੁਕਸਾਨ ਲਈ ਹੋਣ ਵਾਲੀ ਜੰਗ ਦਾ ਵਿਰੋਧ ਕਿਉਂ ਨਹੀਂ ਕਰ ਰਹੇ ਅਤੇ ਚੁੱਪ ਕਿਉਂ ਹਨ। ਉਨ੍ਹਾਂ ਕਿਹਾ ਕਿ ਜਦੋਂ ਇੰਡੀਅਨ ਵਿਧਾਨ ਦੀ ਧਾਰਾ 14 ਅਧੀਨ ਇੱਥੋਂ ਦੇ ਸਭ ਕੌਮਾਂ, ਧਰਮਾਂ ਦੇ ਨਾਗਰਿਕ ਬਰਾਬਰ ਹਨ, ਫਿਰ 2000 ਵਿੱਚ ਅਮਰੀਕਾ ਦੇ ਪ੍ਰੈਜ਼ੀਡੈਂਟ ਮਿਸਟਰ ਬਿਲ ਕਲਿੰਟਨ ਦੇ ਇੰਡੀਆ ਦੌਰੇ ਸਮੇਂ ਚਿੱਠੀ ਸਿੰਘਪੁਰਾ, ਕਸ਼ਮੀਰ ਵਿੱਚ ਫੌਜ ਵੱਲੋਂ 43 ਨਿਰਦੋਸ਼ ਸਿੱਖਾਂ ਨੂੰ ਇੱਕ ਲਾਈਨ ਵਿੱਚ ਖੜਾ ਕਰਕੇ ਮਾਰ ਦਿੱਤਾ ਗਿਆ ਸੀ। 2020 ਵਿੱਚ ਕਾਬਲ ਦੇ ਗੁਰੂ ਘਰ ਸ਼੍ਰੀ ਹਰਿ ਰਾਏ ਵਿਖੇ 25 ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ। ਇਸੇ ਤਰ੍ਹਾਂ 2018 ਵਿੱਚ ਵੀ ISIS ਨੇ ਇਰਾਕ ਵਿੱਚ 38 ਸਿੱਖ ਮਾਰ ਦਿੱਤੇ ਸਨ। ਇਸੇ ਤਰ੍ਹਾਂ 2021 ਵਿੱਚ ਸ਼੍ਰੀਨਗਰ ਵਿਖੇ ਪ੍ਰਿੰਸੀਪਲ ਬੀਬੀ ਸਪਿੰਦਰ ਕੌਰ ਨੂੰ ISIS ਨੇ ਮਾਰ ਦਿੱਤਾ ਸੀ। ਉਸ ਸਮੇਂ ਤਾਂ ਹਿੰਦੂਤਵ ਹੁਕਮਰਾਨਾਂ ਨੇ ਕਦੀ ਜੰਗ ਕਰਨ ਦਾ ਐਲਾਨ ਨਹੀਂ ਕੀਤਾ, ਜਦੋਂ ਅੱਜ ਕਿਸੇ ਸਾਜ਼ਿਸ਼ ਅਧੀਨ ਪਹਿਲਗਾਮ ਵਿੱਚ ਇਹ ਦੁਖਾਂਤ ਵਾਪਰਿਆ ਹੈ, ਜਿਸ ਦਾ ਅਜੇ ਤੱਕ ਕੋਈ ਸੱਚ ਸਾਹਮਣੇ ਨਹੀਂ ਆਇਆ ਕਿ ਕਿਸ ਨੇ ਇਹ ਸਾਜ਼ਿਸ਼ ਘੜੀ ਹੈ, ਤਾਂ ਜੰਗ ਲਗਾ ਦਿਓ। ਇਹ ਕਿੱਥੋਂ ਦਾ ਨਿਜ਼ਾਮ ਤੇ ਅਮਲ ਹੈ ਕਿ ਬੇਕਸੂਰ ਤੇ ਨਿਰਦੋਸ਼ਾਂ ਨੂੰ ਜੰਗ ਦੇ ਮੂੰਹ ਵਿੱਚ ਧਕੇਲ ਦਿਓ। ਉਨ੍ਹਾਂ ਕਿਹਾ ਕਿ ਇੰਡੀਆ ਇੰਡਸ ਤੇ ਸਤਲੁਜ ਦੇ ਪਾਕਿਸਤਾਨ ਜਾ ਰਹੇ ਪਾਣੀ ਨੂੰ ਬੰਦ ਕਰਨ ਦੀ ਗੱਲ ਕਰ ਰਿਹਾ, ਜੋ ਕਿ ਕੌਮਾਂਤਰੀ ਜੰਗੀ ਅਪਰਾਧ ਹੈ। ਦੂਸਰੇ ਪਾਸੇ ਇੰਡਸ ਤੇ ਸਤਲੁਜ ਦੇ ਪਾਣੀ ਚੀਨ ਤੋਂ ਆ ਰਹੇ ਹਨ। ਬ੍ਰਹਮਪੁੱਤਰਾ ਦਾ ਅਸਾਮ ਵਿੱਚ ਵੀ ਪਾਣੀ ਚੀਨ ਤੋਂ ਆ ਰਿਹਾ ਹੈ। ਜੇਕਰ ਚੀਨ ਇਹ ਪਾਣੀ ਇੱਧਰ ਆਉਣੇ ਬੰਦ ਕਰ ਦੇਵੇ, ਫਿਰ ਇੰਡੀਆ ਦੇ ਹਿੰਦੂਤਵ ਰਾਸ਼ਟਰ ਦਾ ਕੀ ਸਟੈਂਡ ਹੋਵੇਗਾ।